उन्होंने संत पिंडां वालियां दा जिक्र किया कि भी ये जिहड़ी जित है ये उन्हां दी जिहड़ी सिरजी हुई तहजीबी टीचिंग्स ने उहदी जित है। असीं पीसफुल तरीके नाल जित हासिल की। उन्होंने दीप सिंह सिद्धू ते सिद्धू मूसेवाला नूं उन्होंने ट्रिब्यूट ही नहीं दी। उन्होंने कहा भी उन्होंने अपनियां शहादतां दित्तियां तो तलवार तो ही नहीं डरते। हुण एक पासे उही भगवंत मान जदों कैंपेन कर रहा संगरूर च वो कह रहा जी ये जिहड़े तलवार चुक्कण नूं कह रहे हैं, हथियार चुक्कण नूं कह रहे हैं, ये तां किताब चुक्कण दा वेला है। तुसीं तलवार वालियां नूं अतवादी कह के मारिया ते जिन्हां ने किताब चुक्की, जिन्हां ने गीत लिखे, जिन्हां ने गीत गाए, अज तुहाडी हकूमत उन्हां तो भी कितनी खौफजदा हुई। 22 मिलियन लोग देख चुके ने, देखना चाहते हैं। तुहाडी हकूमत जिहड़ी आ यूट्यूब नूं कह के उहदे ते पाबंदी लवाउंदी है। उन्होंने ऑलरेडी उन्होंने एक उस नायक वजों लिया के खड़ा कर दिता सी जिहदे कोलों आस सी कि पंजाब दे विच जिहड़ा पंजाब दे हक्कां दा नैरेटिव सिरजण दी गल है वो उस दे लई उन्होंने जमीन तैयार कर लई सी। व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब ਜਿਹੜੀ ਇਹ 23 ਸਾਲਾਂ ਬਾਅਦ ਸੰਗਰੂਰ ਦੀ ਸੀਟ ਜਿੱਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤੇ ਇਹਨਾਂ ਦੇ ਜਦੋਂ ਅਸੀਂ ਕਾਰਨਾਂ ਦਾ ਦੇਖਦੇ ਹਾਂ ਵੀ ਭਾਈ ਚਲੋ ਇੱਕ ਉਭਾਰ ਸੀ, ਇੱਕ ਜਜ਼ਬਾ ਸੀ, ਉਹਨਾਂ ਦਾ ਸਟੈਂਡ ਸੀ ਜਿਹਦੇ ਤੇ ਉਹ ਕਾਇਮ ਰਹੇ ਆ, ਪਰ ਹੁਣ ਜਦੋਂ ਆ ਕੇ ਇਹ ਜਿੱਤ ਪ੍ਰਾਪਤ ਹੋਈ ਹੈ ਤੇ ਇਹਦੇ ਪਿੱਛੇ ਕੀ ਕਾਰਨ ਨੇ? ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਜੀ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਿੱਖਿਆਵਾਂ ਦੀ ਜਿੱਤ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਯਾਦ ਕੀਤਾ ਵੀ ਭਾਈ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਜਿੱਤ ਜਿਹੜੀ ਹੈ ਉਹ ਹਾਸਲ ਹੋਈ ਹੈ। ਸੋ ਉਹਨਾਂ ਨੇ ਰੈਕਗਨਾਈਜ਼ ਹੀ ਨਹੀਂ ਕੀਤਾ ਸਿਰਫ, ਬਲਕਿ ਉਹਦੇ ਤੋਂ ਵੀ ਅੱਗੇ ਜਾਂਦਿਆਂ ਉਹਨਾਂ ਨੇ ਮਤਲਬ ਜਿੱਤ ਦੀ ਜਿਹੜੀ ਵਧਾਈ ਹੈ ਜਾਂ ਜਿਹੜਾ ਜਿੱਤ ਦਾ ਅਸੀਂ ਕਹਿ ਲਈਏ ਦਾਰੋ ਮਦਾਰ ਹੈ ਉਹ ਕੁਰਬਾਨੀ ਦੇ ਉੱਤੇ ਸੁੱਟਿਆ ਆ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ। ਸੋ ਇਹ ਇੱਕ ਵੱਡਾ ਫੈਕਟਰ ਹੈ, ਮਤਲਬ ਜਿੱਥੇ ਸਿੱਖ ਸੈਂਟੀਮੈਂਟ ਵੀ ਜਾ ਕੇ ਜੁੜਦੇ ਆ, ਇਕਮੁੱਠ ਹੁੰਦੇ ਆ ਤੇ ਨਾਲ ਹੀ ਨਾਲ ਉੱਥੇ ਪੰਜਾਬ ਦੇ ਇਸ਼ੂਜ਼ ਦੀ ਜਿਹੜੀ ਗੱਲ ਹੈ ਉਹ ਸਿੱਧੂ ਮੂਸੇਵਾਲੇ ਦੇ SYL ਗੀਤ ਦੀ ਗੱਲ ਹੋਵੇ ਜਿਹਨੂੰ ਹੁਣ YouTube ਦੇ ਉੱਤੋਂ ਸਰਕਾਰੀ ਰਿਕੁਐਸਟ ਦੇ ਉੱਤੋਂ ਲਾ ਦਿੱਤਾ ਗਿਆ, ਭਾਰਤ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਜਾਂ ਦੀਪ ਸਿੱਧੂ ਵੱਲੋਂ ਜਦੋਂ ਹੋਂਦ ਦੀ ਲੜਾਈ ਦੀ ਗੱਲ ਕੀਤੀ ਗਈ ਹੈ, ਇੱਕ 84 ਤੋਂ ਬਾਅਦ ਦੀ ਜਿਹੜੀ ਸਾਰੀ ਸਟਰਗਲ ਹੈ ਉਹ ਆ ਕੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਲੈਗੇਸੀ ਦੇ ਉੱਤੇ ਤੇ ਉਹਨਾਂ ਦੀ ਸ਼ਖਸੀਅਤ ਤੇ ਜਿਹੜੇ ਉਹਨਾਂ ਦੇ ਬੋਲ ਸੀ ਉਹਨਾਂ ਨੇ ਕਿਵੇਂ ਲੋਕਾਂ ਦੇ ਨਾਲ ਕਨੈਕਟ ਕੀਤਾ ਉਸ ਦੇ ਨਾਲ ਜਾ ਕੇ ਜੁੜਦੀ ਹੈ। ਸੋ ਇਹਨੂੰ ਓਵਰਆਲ ਤੁਸੀਂ ਕਿਵੇਂ ਦੇਖਦੇ ਹੋ ਜਾਂ ਕਿਵੇਂ ਇਹ ਸਾਰੇ ਪਾਰਟ ਨੂੰ ਤੁਸੀਂ ਵਿਚਾਰ ਰਹੇ ਹੋ? ਦੇਖੋ, ਮੈਂ ਅਕਸਰ ਰੂਹਾਨੀਅਤ ਦੀ ਗੱਲ ਕਰਦੇ ਹਾਂ ਇਹ ਕਹਿੰਦਾ ਹੁੰਦਾ ਕਿ ਰੱਬ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਇਨਸਾਨੀ ਜ਼ਿੰਦਗੀ ਦਿੱਤੀ ਤੇ ਮਾਪਿਓ ਉਸ ਦਾ ਇੱਕ ਜ਼ਰੀਆ ਬਣੇ ਸਾਡੇ ਦੁਨੀਆ 'ਚ ਆਉਣ ਦਾ। ਸੋ ਮੇਰਾ ਇਹ ਕਹਿਣਾ ਹੁੰਦਾ ਕਿ ਵੀ ਜਿਹੜਾ ਰੱਬ ਦਾ ਸ਼ੁਕਰਗੁਜ਼ਾਰ ਨਹੀਂ ਹੈ, ਪਹਿਲਾ ਸ਼ੁਕਰੀਆ ਜਾਂ ਪਹਿਲੀ ਅਸਲੀ ਇਬਾਦਤ ਰੱਬ ਦੀ ਕਿ ਭਾਈ ਉਹ ਪਿਓ ਹੈ ਜਿਹਨੇ ਸਾਨੂੰ ਜੀਵਨ ਦਿੱਤਾ, ਜਨਮ ਦਿੱਤਾ, ਔਰ ਦੂਸਰਾ ਸਾਡੇ ਮਾਪਿਓ ਹੁੰਦੇ ਨੇ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਰੂਹਾਨੀ ਪੇਸ਼ਵਾ ਉਹਨਾਂ ਦੇ ਬੋਲ ਸੁਣੇ ਤੇ ਉਹਨਾਂ ਨੇ ਰਾਦਰ ਗੱਲ ਇਹੀ ਕਹੀ ਪਰ ਉਹਨੂੰ ਇੱਕ ਹੋਰ ਰੰਗ 'ਚ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜਾ ਇਨਸਾਨ ਜਿਸ ਨੇ ਉਸ ਦੇ ਉੱਤੇ ਜਿਹੜਾ ਕੁਛ ਕੀਤਾ ਜਿਹਦਾ ਉਹਨੂੰ ਫਾਇਦਾ ਹੋਇਆ, ਅਹਿਸਾਨ ਹੋਇਆ, ਜਾਂ ਉਸ ਦਾ ਜਿਹੜਾ ਉਸ ਦਾ ਸ਼ੁਕਰਗੁਜ਼ਾਰ ਹੀ ਨਹੀਂ ਹੁੰਦਾ ਜਾਂ ਉਸ ਦਾ ਸ਼ੁਕਰੀਆ ਨਹੀਂ ਕਰਦਾ, ਉਹ ਰੱਬ ਦਾ ਵੀ ਸ਼ੁਕਰੀਆ ਨਹੀਂ ਕਰ ਸਕਦਾ। ਹੁਣ ਬੇਸ਼ੱਕ ਕਿਉਂਕਿ ਜਦੋਂ ਅਸੀਂ ਰੱਬ ਦੀ ਹੋਂਦ ਨੂੰ ਸਮਝਣ, ਮੂਲ ਪਛਾਣਨ ਦੀ ਗੱਲ, ਉਹ ਤਾਂ ਇੱਕ ਡਿਫਰੈਂਟ ਕੈਟਾਗਰੀ ਦੇ ਲੋਕਾਂ ਦੀ ਹੈ। ਪਰ ਮੈਨੂੰ ਇਹ ਗੱਲ ਹੋਰ ਵੀ ਅਪੀਲਿੰਗ ਲੱਗੀ ਕਿ ਜਦੋਂ ਅਸੀਂ ਕਿਸੇ ਦਾ, ਕਿਉਂਕਿ ਦੂਸਰੇ ਪਾਸੇ ਇਹ ਪਾਰਟ ਵੀ ਹੈ ਕਿ ਭਾਈ ਜਿਹੜਾ ਜਿਵੇਂ ਅਮਰੀਕਨ ਕਹਿੰਦੇ ਨੇ ਕਿ ਵੀ ਬੀਨੇਵੋਲੈਂਟ ਇਜ਼ ਦਾ ਮੋਸਟ ਹੇਟਡ ਪਰਸਨ, ਜਾਂ ਅਸੀਂ ਇਸਲਾਮ ਦੇ ਹਵਾਲੇ ਨਾਲ ਕਿਤੇ ਦੇਖਦੇ ਕਿ ਭਾਈ ਇਹ ਕਿਹਾ ਗਿਆ ਕਿ ਵੀ ਜਿਸ ਪਰ तुमने एहसान किया है उसके शर से बचो। उस ਹੁਣ ਮੈਂ ਸਮਝਦਾ ਹਾਂ ਵੀ ਮਾਨ ਸਾਹਿਬ ਨੇ ਜਿੱਥੇ ਜਿੱਤ ਹਾਸਲ ਕੀਤੀ ਵਿਦ ਆਲ ਦਾ ਹਿਊਮਿਲਿਟੀ, ਉਹਨਾਂ ਨੇ ਉਹਨੂੰ ਡਿਊ ਦਿੱਤਾ ਔਰ ਇਹ ਇੱਕ ਆਪਣੇ ਆਪ 'ਚ ਥੈਂਕਫੁਲਨੈਸ ਦਾ ਪ੍ਰਗਟਾਵਾ ਵੀ ਹੈ। ਔਰ ਜਿਹੜੇ ਲੋਕ ਸਾਰੇ ਐਨਾਲਾਈਜ਼ ਕਰ ਰਹੇ ਨੇ ਕਿ ਭਾਈ ਇਹ ਜਿਹੜੀ
ਸੰਗਰੂਰ ਪਾਰਲੀਮੈਂਟਰੀ ਹਲਕੇ ਦੀ ਜਿੱਤ ਹੈ, ਇਹਦੇ 'ਚ ਕੀ ਫੈਕਟਰ ਨੇ। ਪਰ ਮਾਨ ਸਾਹਿਬ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ, ਵਾਹਿਗੁਰੂ ਦੀ ਰਜ਼ਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਵਿਦ ਆਲ ਹਿਊਮਿਲਿਟੀ ਆਪਣੇ ਵੋਟਰਾਂ ਦਾ ਥੈਂਕ ਯੂ ਕਰਦੇ। ਫਿਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦਾ ਜ਼ਿਕਰ ਕੀਤਾ ਕਿ ਵੀ ਇਹ ਜਿਹੜੀ ਜਿੱਤ ਹੈ ਇਹ ਉਹਨਾਂ ਦੀ ਜਿਹੜੀ ਸਿਰਜੀ ਹੋਈ ਤਹਿਜ਼ੀਬੀ ਟੀਚਿੰਗਸ ਨੇ ਉਹਦੀ ਜਿੱਤ ਹੈ, ਅਸੀਂ ਪੀਸਫੁਲ ਤਰੀਕੇ ਨਾਲ ਇਹ ਜਿੱਤ ਹਾਸਲ ਕੀਤੀ। ਤੀਸਰਾ, ਉਹਨਾਂ ਨੇ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਟ੍ਰਿਬਿਊਟ ਹੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਜਿਹਦੇ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਫਾਇਦਾ ਹੋਇਆ, ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਇਕੱਲਾ ਸ਼ੁਕਰੀਆ ਹੀ ਨਹੀਂ ਕੀਤਾ। ਹਾਲਾਂ ਉਹਨਾਂ ਦੀ ਤਬੀਅਤ ਥੋੜੀ ਨਾਸਾਜ਼ ਸੀ, ਉਹ ਜਾ ਨਹੀਂ ਸਕੇ। ਉਹਨਾਂ ਨੇ ਇਸੇ ਆਰਡਰ ਦੇ ਵਿੱਚ ਹੀ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਮਸਤੂਆਣਾ ਸਾਹਿਬ ਆਉਣਾ ਸੀ, ਫਿਰ ਇਹਨਾਂ ਦੋਨਾਂ ਹੀ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸ਼ੁਕਰਾਨਾ ਕਰਨਾ ਸੀ। ਹੁਣ ਇਹ ਇੱਕ ਮੈਂ ਸਮਝਦਾ ਵੀ ਆਪਣੇ ਆਪ 'ਚ ਜੇਤੂ ਕੈਂਡੀਡੇਟ ਵੱਲੋਂ ਇਹ ਕਿਹਾ ਗਿਆ। ਹੁਣ ਅਸੀਂ ਇਹਨੂੰ ਪਰਖ ਕੇ ਦੇਖਦੇ ਹਾਂ ਕਿ ਅਸੈਂਬਲੀ ਚੋਣਾਂ ਦੀਪ ਸਿੱਧੂ ਉਹਨਾਂ ਦੇ ਹਲਕੇ 'ਚ ਜਾਂਦੇ ਨੇ, ਔਰ ਚੋਣਾਂ ਤੋਂ ਪਹਿਲਾਂ ਜਦੋਂ ਕਿ ਉਹਨਾਂ ਨੇ ਦੂਸਰੇ ਗੇੜ ਦੀ ਕੈਨਵੈਸਿੰਗ ਕਰਨੀ ਸੀ ਜੀ, ਐਕਸੀਡੈਂਟ ਦੇ ਬਹਾਨੇ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ। ਲੇਕਿਨ ਜਿਹੜਾ ਦੀਪ ਸਿੱਧੂ ਨੇ ਉਸ ਚੋਣ ਦੇ ਵੇਲੇ, ਜਿਹੜੇ ਅਸੀਂ 3 ਮਹੀਨੇ ਪਹਿਲਾਂ ਦੀ ਗੱਲ ਕਰ ਰਹੇ ਜੀ, ਇੱਕ ਹੱਥ 'ਚ ਝਾੜੂ ਤੇ ਇੱਕ ਹੱਥ 'ਚ ਕਿਰਪਾਨ ਫੜ ਕੇ ਜਿਹੜਾ ਚੈਲੰਜ ਥਰੋ ਕੀਤਾ ਕਿ ਭਾਈ ਤੁਸੀਂ ਦੱਸੋ ਕਿੱਥੇ ਖੜੇ ਹੋ, ਤੁਸੀਂ ਇਹ ਹੋ ਕਿ ਤੁਸੀਂ ਉਹ। ਔਰ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਸੁਖਪਾਲ ਖਹਿਰਾ ਜਿਹੜਾ ਖੁਦ ਕਾਂਗਰਸ ਦਾ MLA ਜੀ, ਉਹ ਇਹ ਕਹਿ ਰਿਹਾ ਕਿ ਭਾਈ ਇਹ ਉਹਨਾਂ ਦੇ ਲਫ਼ਜ਼ ਐਗਜ਼ੈਕਟਲੀ ਇਹ ਹੈ ਕਿ ਵੀ ਝਾੜੂ ਤੇ ਕਿਰਪਾਨ 'ਚ ਅੰਤਰ ਲੋਕਾਂ ਨੇ ਸਮਝਾ ਦਿੱਤਾ ਕਿ ਕਿਵੇਂ ਝਾੜੂ ਵਾਲਿਆਂ ਨੂੰ ਸੱਚਮੁੱਚ ਹੀ ਝਾੜੂ ਫੇਰਿਆ ਉਹਨਾਂ ਦਾ, ਔਰ ਕਿਰਪਾਨ ਦੀ ਵਿਕਟਰੀ ਹੋਈ ਹੈ। ਹੁਣ ਇਹ ਨੈਰੇਟਿਵ, ਕਿਉਂਕਿ ਦੀਪ ਸਿੱਧੂ ਬੇਸ਼ੱਕ ਉਸ ਅਸੈਂਬਲੀ ਚੋਣ ਵੇਲੇ ਜਿੱਤ ਤੱਕ ਨਹੀਂ ਪਹੁੰਚਾ ਸਕੇ, ਲੇਕਿਨ ਲਗਭਗ 38,000 ਵੋਟਾਂ ਮਾਨ ਸਾਹਿਬ ਨੇ ਲਈਆਂ ਸੀ, 3,000 ਦਾ ਫਰਕ ਸੀ ਜਿਹਦੇ ਨਾਲ ਵਿਰੋਧੀ ਕੈਂਡੀਡੇਟ ਜਿੱਤਿਆ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਗੱਲ ਕੱਲੀ ਉਸ ਹਲਕੇ ਦੀ ਨਹੀਂ ਸੀ, ਉਸ ਕਾਲ ਦੇ ਥੱਲੇ ਪੰਜਾਬ ਦੀ ਜਵਾਨੀ। ਔਰ ਇਹਦੇ 'ਚ ਮੈਂ ਕਿਸਾਨ ਮੂਵਮੈਂਟ ਨੂੰ ਵੀ ਕ੍ਰੈਡਿਟ ਦੇਣਾ ਚਾਹੁੰਦਾ, ਜਿਹੜਾ ਡਿਊ ਹੈ। ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਨੇ ਬੇਸ਼ੱਕ ਬਿਟਰੇ ਕੀਤਾ ਪੰਥ ਨੂੰ ਜਿੱਤ ਤੋਂ ਬਾਅਦ, ਲੇਕਿਨ ਜਿਹੜਾ ਇਸ ਮੂਵਮੈਂਟ ਦੇ ਦੌਰਾਨ ਇੱਕ ਅਵੇਅਰਨੈਸ ਲੈਵਲ ਪੈਦਾ ਹੋਇਆ ਯੂਥ ਦੇ ਵਿੱਚ, ਔਰ ਉਸ ਅਵੇਅਰਨੈਸ ਲੈਵਲ ਨੂੰ ਵੀ ਪੈਦਾ ਕਰਨ 'ਚ ਉਹ ਦੀਪ ਸਿੱਧੂ ਹੋਏ ਔਰ ਸਿੱਧੂ ਮੂਸੇਵਾਲਾ ਹੋਏ ਔਰ ਕਲਾਕਾਰਾਂ ਦੀ ਦੁਨੀਆ। ਮੈਂ ਸਮਝਦਾ ਵੀ ਉਹਦੇ 'ਚ ਅਸੀਂ ਹਰ ਇੱਕ ਨੂੰ ਡਿਊ ਦਿੰਦੇ ਹਾਂ ਕਿ ਪਹਿਲੀ ਵਾਰ ਸੀ ਕਿ ਕਿਸੇ ਪੰਜਾਬ ਦੇ ਮੁੱਦੇ ਦੇ ਉੱਤੇ ਇਹ ਰੰਗਾ ਰੰਗ ਦੁਨੀਆ 'ਚ ਰਹਿਣ ਵਾਲੇ, ਜਿਨ੍ਹਾਂ ਨੂੰ ਅਸੀਂ ਲੱਚਰਪੁਣੇ ਤੋਂ ਵੱਧ ਕੇ ਹੋਰ ਕਿਸੇ ਅੱਖ ਨਾਲ ਨਹੀਂ ਸੀ ਦੇਖਦੇ ਕਿ ਭਾਈ ਇਹ ਤਾਂ ਇਹੀ ਕੁਝ ਫੈਲਾ ਰਹੇ ਨੇ ਜੀ, ਉਹਨਾਂ ਨੇ ਆ ਕੇ ਪਹਿਲੀ ਵਾਰ ਇਸ ਪਾਰਟ ਨੂੰ ਟੱਚ ਕੀਤਾ ਸੀ ਕਿ ਭਾਈ ਉਹ ਵੀ ਪੰਜਾਬ ਦੀ ਧਰਤੀ ਦੇ ਪੁੱਤਰ ਪੁੱਤਰੀਆਂ ਨੇ, ਔਰ ਉਹਦੇ 'ਚ ਸਭ ਦੇ ਰੋਲ ਨੂੰ ਅਸੀਂ ਐਕਨੋਲਜ ਕਰਦੇ। ਹੁਣ ਉਹ ਇੱਕ ਵਹੀਕਲ ਵੀ ਬਣੇ ਉਸ ਜਨਰੇਸ਼ਨ ਤੱਕ ਮੈਸੇਜ ਦੇਣ ਲਈ, ਜਿਹੜੀ ਜਨਰੇਸ਼ਨ ਸਾਡੀ ਜਨਰੇਸ਼ਨ ਤੋਂ, ਜਿਨ੍ਹਾਂ ਨੇ ਪੋਲੀਟੀਕਲ ਐਕਟਿਵਿਜ਼ਮ 1980 ਦਾ ਦੇਖਿਆ, ਸਰਕਾਰੀ ਜ਼ੁਲਮ ਦੇਖਿਆ, ਅਸੀਂ ਯੰਗਰ ਜਨਰੇਸ਼ਨ ਨਾਲ ਕਨੈਕਟ ਨਹੀਂ ਸੀ ਹੋ ਪਾਏ। ਔਰ ਉਹਨਾਂ ਨੇ ਨਾ ਸਿਰਫ ਉਹ ਕਨੈਕਟ ਹੋਏ, ਫਿਰ ਗੱਲ ਇਕੱਲੀ ਕਿਸਾਨੀ ਮੋਰਚੇ ਤੱਕ ਨਹੀਂ ਰਹੀ। ਉਸ ਤੋਂ ਬਾਅਦ ਦੀਪ ਸਿੱਧੂ ਨੇ ਜਦੋਂ ਫਸਲਾਂ ਦੇ ਤੋਂ ਵੀ ਅਹਿਮੀਅਤ ਵਾਲੀ ਗੱਲ ਨਸਲਾਂ ਦੀ ਕੀਤੀ ਤੇ ਗੱਲ ਜੈਨੋਸਾਈਡ ਤੇ ਆ ਗਈ। ਜ਼ਾਹਰ ਹੈ ਵੀ ਨਸਲ ਕੌਣ ਮੁਕਾ ਰਿਹਾ ਤੇ ਅਸੀਂ ਨਸਲ ਕਿਵੇਂ ਮਹਿਫੂਜ਼ ਕਰਨੀ ਹੈ। ਔਰ ਜਾਂਦੇ ਜਾਂਦੇ ਜਿਵੇਂ ਸਿੱਧੂ ਮੂਸੇਵਾਲਾ, ਭਾਵੇਂ ਉਹਨਾਂ ਦੀ ਜਿਹੜਾ ਕੋਲਡ ਬਲੱਡਡ ਮਰਡਰ ਜਿਹੜਾ ਭਾਰਤੀ ਏਜੰਸੀਆਂ ਨੇ ਕਰਾਇਆ, ਉਸ ਤੋਂ ਬਾਅਦ ਉਹ ਗੀਤ ਰਿਲੀਜ਼ ਹੁੰਦਾ ਹੈ। ਹਾਲਾਂ ਚੋਣ ਤੋਂ ਵੀ ਬਾਅਦ ਹੋਇਆ, ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਸੋਸ਼ਲ ਮੀਡੀਆ ਲੀਕ ਵੀ ਹੋ ਚੁੱਕਾ ਸੀ ਔਰ ਸਿੱਧੂ ਮੂਸੇਵਾਲੇ ਦਾ ਮਰਡਰ ਆਮ ਲੋਕਾਂ ਨੂੰ ਇਹ ਸਮਝ ਆ ਚੁੱਕਾ ਸੀ ਕਿ ਏਜੰਸੀਆਂ ਦਾ ਕੰਮ ਹੈ। ਉਹਨਾਂ ਦੇ 3-4 ਦਿਨ ਪਹਿਲਾਂ ਕੀਤੇ ਇੰਟਰਵਿਊ ਵੀ ਸਾਹਮਣੇ ਆ ਚੁੱਕੇ ਸੀ, ਜਿਹਦੇ 'ਚ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਫੋਟੋ ਲਾਉਣ ਨੂੰ ਜਸਟੀਫਾਈ ਕੀਤਾ, ਮੀਰੀ ਦੇ ਕਾਨਸੈਪਟ ਨੂੰ, ਹਥਿਆਰਬੰਦ ਸੰਘਰਸ਼ ਦੇ ਕਾਨਸੈਪਟ ਨੂੰ ਜਸਟੀਫਾਈ ਕੀਤਾ। ਈਵਨ ਇਹ ਕਹਿਣਾ ਖਾਲਿਸਤਾਨ ਦਾ ਮਤਲਬ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਹੈ। ਸੋ ਆਲਰੇਡੀ ਉਹਨਾਂ ਦੀ ਉਹ ਇਮੇਜ ਬਿਲਡਿੰਗ, ਨੋ ਮੈਟਰ ਉਸ ਤੋਂ ਪਹਿਲਾਂ ਉਹ ਕਿਹਨਾਂ ਕੰਟਰੋਵਰਸੀਆਂ ਦਾ ਸ਼ਿਕਾਰ ਰਹੇ ਜਾਂ ਕੀ ਸੀ, ਉਹਨਾਂ ਨੇ ਆਲਰੇਡੀ ਉਹਨਾਂ ਨੂੰ ਇੱਕ ਉਸ ਨਾਇਕ ਵਜੋਂ ਲਿਆ ਕੇ ਖੜਾ ਕਰ ਦਿੱਤਾ ਸੀ, ਜਿਹਦੇ ਕੋਲੋਂ ਆਸ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਹੱਕਾਂ ਦਾ ਨੈਰੇਟਿਵ ਸਿਰਜਣ ਦੀ ਗੱਲ ਹੈ
ਉਹ ਉਸ ਦੇ ਲਈ ਉਹਨਾਂ ਨੇ ਜ਼ਮੀਨ ਤਿਆਰ ਕਰ ਲਈ ਸੀ। ਔਰ ਜਦੋਂ ਅਸੀਂ ਈਵਨ ਇਸ ਗੀਤ ਦਾ ਜਿਸ ਦੇ ਬੋਲ ਪਹਿਲਾਂ ਥੋੜ੍ਹੇ ਲੀਕ ਹੋਏ, ਹੁਣ ਤਾਂ ਤੁਸੀਂ ਦੱਸਿਆ ਹੈ ਕਿ ਵੀ 22 ਮਿਲੀਅਨ ਤੋਂ ਜ਼ਿਆਦਾ ਉਹਦੇ ਵਿਊਅਰ ਸਨ, ਜਦੋਂ ਕਿ ਇੰਡੀਅਨ ਗਵਰਨਮੈਂਟ ਨੇ, ਤੁਸੀਂ ਦੇਖੋ ਵੀ ਕਿਵੇਂ ਗੱਲ ਉਹ ਤਲਵਾਰ ਤੋਂ ਹੀ ਨਹੀਂ ਡਰਦੇ। ਹੁਣ ਇੱਕ ਪਾਸੇ ਉਹੀ ਭਗਵੰਤ ਮਾਨ ਜਦੋਂ ਕੈਂਪੇਨ ਕਰ ਰਿਹਾ ਸੰਗਰੂਰ 'ਚ, ਉਹ ਕਹਿ ਰਿਹਾ ਜੀ ਇਹ ਜਿਹੜੇ ਤਲਵਾਰ ਚੁੱਕਣ ਨੂੰ ਕਹਿ ਰਹੇ ਨੇ, ਹਥਿਆਰ ਚੁੱਕਣ ਨੂੰ ਕਹਿ ਰਹੇ ਨੇ, ਇਹ ਤਾਂ ਕਿਤਾਬ ਚੁੱਕਣ ਦਾ ਵੇਲਾ ਹੈ। ਹੁਣ ਤੁਸੀਂ ਤਲਵਾਰ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ, ਤੇ ਜਿਨ੍ਹਾਂ ਨੇ ਕਿਤਾਬ ਚੁੱਕੀ, ਜਿਨ੍ਹਾਂ ਨੇ ਗੀਤ ਲਿਖੇ, ਜਿਨ੍ਹਾਂ ਨੇ ਗੀਤ ਗਾਏ, ਅੱਜ ਤੁਹਾਡੀ ਹਕੂਮਤ ਉਹਨਾਂ ਤੋਂ ਵੀ ਕਿੰਨੀ ਖੌਫਜ਼ਦਾ ਹੋਈ ਕਿ ਦੋਨਾਂ ਨੂੰ ਪਹਿਲਾਂ ਤੁਸੀਂ ਐਲੀਮੀਨੇਟ ਕੀਤਾ, ਤੁਹਾਡੀਆਂ ਏਜੰਸੀਆਂ ਨੇ, ਦੀਪ ਸਿੱਧੂ ਨੂੰ ਵੀ, ਸਿੱਧੂ ਮੂਸੇਵਾਲਾ ਨੂੰ ਵੀ। ਹੁਣ ਤੁਹਾਨੂੰ ਜਿਵੇਂ ਕਦੇ ਪਿੰਡਾਂ ਵਾਲਿਆਂ ਦੀ ਫੋਟੋ ਤੋਂ ਵੀ ਡਰ ਲੱਗਦਾ, ਉਹਦੀਆਂ ਪਾਬੰਦੀਆਂ, ਔਰ ਹਿਮਾਚਲ 'ਚ ਤੁਹਾਡੀ ਬੀਜੇਪੀ ਦੀ ਸਰਕਾਰ ਨੇ ਕਿਵੇਂ ਜਿਹੜਾ ਉਹ ਬੇਇੱਜ਼ਤ ਕੀਤਾ ਉਹਨਾਂ ਨੂੰ, ਜਿਨ੍ਹਾਂ ਦੀਆਂ ਵਹੀਕਲਸ 'ਤੇ ਪਿੰਡਾਂ ਵਾਲਿਆਂ ਦੀ ਫੋਟੋ ਜਾਂ ਦੀਪ ਸਿੱਧੂ ਦੀ ਫੋਟੋ ਸੀ। ਅੱਜ 22 ਮਿਲੀਅਨ ਲੋਕ ਦੇਖ ਚੁੱਕੇ ਨੇ, ਦੇਖਣਾ ਚਾਹੁੰਦੇ ਨੇ। ਤੁਹਾਡੀ ਹਕੂਮਤ ਜਿਹੜੀ ਆ ਉਹ YouTube ਨੂੰ ਕਹਿ ਕੇ ਉਹਦੇ 'ਤੇ ਪਾਬੰਦੀ ਲਵਾਉਂਦੀ ਹੈ। ਔਰ ਜਿਹੜੀ ਅਵੇਅਰਨੈਸ ਦਾ ਲੈਵਲ, ਸਿੱਧੂ ਮੂਸੇਵਾਲੇ ਦਾ ਉਹ ਗੀਤ ਜਦੋਂ ਉਹਨਾਂ ਨੇ ਜਿਹੜੇ ਉਹਦੇ 'ਚ ਫੈਕਟਰ ਲਿਆਂਦੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਵੱਡਾ ਸੋਚ, ਤੂੰ ਵੱਡਾ ਸੋਚ, ਨੀਅਤ ਛੋਟੀ ਵਾਲਿਆ, ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ। ਹੁਣ ਇਹ ਵੀ ਜਦੋਂ ਤੁਸੀਂ ਲਾਈਨ ਡਰਾ ਕਰਦੇ ਹੋ ਕਿ ਭਾਈ ਤੁਸੀਂ ਕਿਹਨੂੰ ਕਿਹਦੇ ਦੇ ਨਾਲ ਜੋੜਦੇ ਹੋ। ਹੁਣ ਜ਼ਾਹਰ ਹੈ ਜਦੋਂ ਅਸੀਂ ਅਕਾਲ ਤਖਤ ਵਰਸਸ ਦਿੱਲੀ ਕਹਿੰਦੇ, ਲਾਈਨ ਡਰਾ ਹੁੰਦੀ ਹੈ। ਹੁਣ ਜਦੋਂ ਟੋਪੀ ਵਾਲੇ ਔਰ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਵੀ ਇਹ ਬੋਲ ਹੁੰਦੇ ਸੀ ਕਿ ਭਾਈ ਪਹਿਲਾਂ ਅਸੀਂ ਟੋਪੀ ਨੂੰ ਆਜ਼ਾਦ ਕਰਵਾਇਆ, ਹੁਣ ਅਸੀਂ ਦਸਤਾਰ ਨੂੰ ਆਜ਼ਾਦ ਕਰਵਾਉਣਾ। ਹੁਣ ਇਹ ਲਾਈਨ ਹੈ ਸਲੇਵਰੀ ਵਰਸਸ ਫਰੀडम ਦੀ। ਫਿਰ ਨਾਲ ਦੀ ਨਾਲ ਉਹਨਾਂ ਨੇ ਦਾ ਫਾਈਨਲ ਜਿਹੜਾ ਵਾਰਨਿੰਗ ਇਸ ਗੀਤ ਦਾ, ਜੇ ਨਾ ਟਲੇ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਆਊ, ਫਿਰ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ, ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਹੁਣ ਇਹਦੇ ਨਾਲ ਦੋਨੋਂ ਹੀ ਪਾਰਟ ਜਿਹੜੇ ਨੇ ਉਹ ਉਹਨਾਂ ਨੇ ਜਿੱਥੇ ਬੀਤੇ 4 ਦਹਾਕਿਆਂ ਦੀ ਪਾਣੀਆਂ ਦੀ ਸਟਰਗਲ, ਜਿਹਦੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੀ ਟੀਮ ਨੇ ਫਾਈਨਲ ਡੱਕਾ ਲਾਇਆ ਸੀ ਆਪਣੇ ਤਰੀਕੇ ਨਾਲ, ਜੋ ਉਸ ਵੇਲੇ ਦਾ ਤਰੀਕਾ ਸੀ। ਪਰ ਅੱਜ ਇਹ ਮੈਸੇਜ ਜਿਹੜਾ ਸੀ, ਮੈਂ ਸਮਝਦਾ ਵੀ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਆ ਕੇ ਨੌਜਵਾਨੀ ਖੜੀ ਹੈ, ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਜਿਹੜੇ ਐਡਮਾਇਰਰ ਸੀ ਉਹ ਆ ਕੇ ਖਲੋਤੇ, ਉਹਨਾਂ ਨੇ ਕੈਂਪੇਨਿੰਗ ਕੀਤੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਭਾਈ ਪੰਜਾਬ ਦੇ ਹੱਕਾਂ ਦੀ ਰਾਖੀ, ਪੰਜਾਬ ਦੇ ਪਾਣੀਆਂ ਦੀ ਰਾਖੀ। ਔਰ ਜਿਵੇਂ ਇਸ ਗੀਤ ਦੀ ਬਿਗਨਿੰਗ ਇਹ ਹੁੰਦੀ ਹੈ, ਕਿਸੇ ਨੂੰ ਕੋਈ ਭੁਲੇਖਾ ਨਾ ਹੋਏ, ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ, ਜਿੰਨਾ ਚਿਰ ਸਾਨੂੰ ਸੋਵਰਨਿਟੀ ਦਾ ਰਾਹ ਨਹੀਂ ਦਿੰਦੇ ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਕਿ ਜੇ ਅਸੀਂ ਸੋਵਰਨ ਮੁਲਕ ਖਾਲਿਸਤਾਨ ਵਾਲੇ ਹੋਵਾਂਗੇ ਫਿਰ ਅਸੀਂ ਤੁਹਾਡੇ ਨਾਲ ਡੀਲ ਬਣਾਵਾਂਗੇ, ਪਾਣੀ ਦੀ ਕੀਮਤ ਵੀ ਤੁਹਾਡੇ ਤੋਂ ਲਵਾਂਗੇ, ਜੋ ਤੁਹਾਨੂੰ ਚਾਹੀਦਾ ਹੈ ਤੁਹਾਨੂੰ ਦੇਵਾਂਗੇ। ਔਰ ਉਹਦਾ ਹੁਣ ਇਹ ਜਿਹੜਾ ਪਾਰਟ ਹੈ, ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਮਾਨ ਸਾਹਿਬ ਨੇ ਵੀ ਉਹਨਾਂ ਨੂੰ ਡਿਊ ਟ੍ਰਿਬਿਊਟ ਦਿੱਤੀ ਹੈ। ਔਰ ਇਸ ਸਾਰੇ ਜਿਹੜਾ ਗੇਮ ਚੇਂਜਰ ਹੈ, ਜਿਹੜਾ ਨੈਰੇਟਿਵ ਚੇਂਜਰ ਹੈ, ਉਹਦੇ 'ਚ ਇਹਨਾਂ ਦੋਨੋਂ ਹੀ ਸ਼ਖਸੀਅਤਾਂ ਦਾ, ਦੀਪ ਸਿੱਧੂ ਦਾ ਵੀ ਔਰ ਸਿੱਧੂ ਮੂਸੇਵਾਲੇ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਜਿਵੇਂ ਤੁਸੀਂ ਇੱਕ ਇਹਦੇ 'ਚ ਮੈਂ ਹੋਰ ਐਡ ਕਰਨੀ ਚਾਹੂੰਗਾ, ਜਿਵੇਂ ਇਹ SYL ਗਾਣੇ ਦੀ ਗੱਲ ਹੈ ਜਾਂ ਇੱਕ ਨੈਰੇਟਿਵ ਦੀ ਗੱਲ ਹੈ। ਹੁਣ ਕਾਂਗਰਸ ਲੀਡਰ ਤੇ ਜਿਹੜੇ ਬਾਕਸਰ ਖਿਡਾਰੀ ਰਹੇ ਆ ਵਿਜੇਂਦਰ ਸਿੰਘ ਹਰਿਆਣੇ ਤੋਂ, ਉਹਨਾਂ ਨੇ ਵੀ SYL ਸੌਂਗ ਨੂੰ ਡਿਫੈਂਡ ਕੀਤਾ ਹੈ। ਇਹ ਕਹਿ ਕੇ ਡਿਫੈਂਡ ਕੀਤਾ, ਜਿਹੜੀ ਗੱਲ ਤੁਸੀਂ ਅਖੀਰ ਦੇ ਵਿੱਚ ਕਹੀ ਹੈ ਵੀ ਪੰਜਾਬ, ਹਰਿਆਣਾ, ਹਿਮਾਚਲ, ਮਤਲਬ ਇਹ ਇੱਕ ਟੈਰੀਟਰੀ ਦੇ ਤੌਰ 'ਤੇ ਪ੍ਰੋਜੈਕਟ ਕੀਤਾ ਗਿਆ, ਅਤੇ ਫਿਰ ਉਹਦੇ 'ਚ ਹਿੰਦੂ ਸਿੱਖ ਜਿਹੜੀ ਏਕਤਾ ਹੈਗੀ ਹੈ ਜਾਂ ਘੱਟ ਗਿਣਤੀਆਂ ਦੀ ਸਾਂਝ ਹੈ ਉਸ ਨੂੰ ਡਿਫੈਂਡ ਕੀਤਾ ਗਿਆ। ਅਤੇ ਉਹ ਕਿਵੇਂ ਹਿੰਦੂਤਵਾ ਦੇ ਅਗੇਂਸਟ ਜਿਹੜੀ ਹੈ ਪ੍ਰੋਜੈਕਟ ਕੀਤੀ ਗਈ ਹੈ, ਇੱਕ ਲਾਈਨ, ਇੱਕ ਨੈਰੇਟਿਵ ਬਿਲਡ ਕੀਤਾ ਗਿਆ ਇਸ ਗਾਣੇ ਦੇ ਵਿੱਚ, ਉਸ ਨੂੰ ਮੁੱਖ ਰੱਖਦਿਆਂ ਹੋਇਆਂ। ਮਤਲਬ ਜੇ ਇੱਕ ਸਾਬਕਾ ਬਾਕਸਰ ਇਸ ਵਕਤ ਕਾਂਗਰਸ ਦਾ ਆਗੂ ਹੈ, ਹਰਿਆਣੇ ਦੇ ਵਿੱਚ ਰਹਿੰਦਾ, ਉਹਨੂੰ ਇਹ ਗੱਲ ਸਮਝ ਆ ਰਹੀ ਹੈ, ਤਾਂ ਇਹਦਾ ਮਤਲਬ ਇਹ ਗੱਲ ਸਿੱਖਾਂ ਦੇ ਵਿੱਚ ਹੀ ਨਹੀਂ, ਸਗੋਂ ਉਹਦੇ ਤੋਂ ਅੱਗੇ ਵੱਧ ਕੇ ਹੋਰ ਜਿਹੜੀਆਂ ਕਮਿਊਨਿਟੀਜ਼ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਇਸ ਵਕਤ ਦੇਖ ਰਹੀਆਂ ਨੇ ਜਾਂ ਸਮਝ ਰਹੀਆਂ ਨੇ ਕਿ ਆਉਣ ਵਾਲਾ ਸਮਾਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹ ਵੀ ਇੱਕ ਇੰਪੋਰਟੈਂਟ ਗੱਲ ਹੈ। ਦੇਖੋ, ਉਹਦੇ 'ਚ ਮੈਂ ਸਮਝਦਾ ਵੀ ਇੱਕ ਗਲਤਫਹਿਮੀ ਪੈਦਾ ਨਾ ਹੋਏ ਕਿ
ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬ 'ਚ ਹੀ ਸਨ। ਜੀ ਹੁਣ ਇੱਕ ਪਾਰਟ ਹੈ ਕਿ ਵਿਦਨ ਇੰਡੀਅਨ ਮੈਪ ਜੇ ਤੁਸੀਂ ਕਹੋ ਜੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ ਬਣਾ ਕੇ ਜਿਹੜਾ ਹੋਏ, ਉਹ ਤਾਂ ਉਹੀ ਹੋਏਗਾ ਬੈਕ ਟੂ ਸਕੁਅਰ 1 ਜਿੱਥੋਂ ਤੁਸੀਂ ਸਿੱਖ ਸੂਬੇ ਦੀ ਗੱਲ, ਪੰਜਾਬੀ ਸੂਬੇ ਦੀ ਗੱਲ, ਸਿੱਖ ਹੱਕਾਂ ਦੀ ਗੱਲ ਕੀਤੀ ਸੀ। ਇਹ ਜਦੋਂ ਅਸੀਂ ਹਰਿਆਣਾ, ਹਿਮਾਚਲ, ਚੰਡੀਗੜ੍ਹ, ਪਾਣੀਆਂ ਦੀ ਗੱਲ ਕਰਦੇ ਹਾਂ, ਹੁਣ ਅਸੀਂ ਵਿਦਨ ਇੰਡੀਅਨ ਮੈਪ, ਇੰਡੀਅਨ ਸਿਸਟਮ ਥੱਲੇ ਨਹੀਂ, ਕਿਉਂਕਿ ਵਿਜੇਂਦਰ ਸਿੰਘ ਦਾ ਉਹਨੇ ਡਿਫੈਂਡ ਕੀਤਾ ਆਪਣੇ ਵੱਲੋਂ। ਪੱਗ ਦੇ ਮਾਮਲੇ 'ਚ ਵੀ ਉਹਨੇ ਕਿਹਾ ਜੀ ਪੱਗ, ਜਦੋਂ ਉਹਨਾਂ ਨੇ ਟੋਪੀ ਵਰਸਸ ਪੱਗ ਕਿਹਾ, ਹਰਿਆਣੇ ਦੇ ਜਾਟ ਵੀ ਪੱਗਾਂ, ਸਾਡੀ ਵੀ ਪੱਗ ਹੈ, ਠੀਕ ਹੈ। ਇਹ ਮੈਂ ਸਮਝਦਾ ਵੀ ਉਹਨਾਂ ਨੇ ਆਪਣੇ ਸਹਿਚਾਰ ਦਾ ਔਰ ਆਪਣੀ ਓਨੈਸਟੀ ਦਾ ਸਬੂਤ ਦਿੱਤਾ ਹੈ ਕਿ ਉਹ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਨੇ। ਪਰ ਇਹਦੇ 'ਚੋਂ ਇਹ ਭੁਲੇਖਾ ਨਹੀਂ ਕੱਢਣਾ ਚਾਹੀਦਾ ਵੀ ਅਸੀਂ ਮਹਾਂ ਪੰਜਾਬ ਮੰਗ ਰਹੇ ਕਿ ਜੀ ਇਹ ਮਹਾਂ ਪੰਜਾਬ ਦੇ ਵਿੱਚ ਤੁਸੀਂ ਫਿਰ 19% ਰਹਿ ਜਾਂਦੇ ਹੋ, 30-32%, ਔਰ ਉਹਦੇ 'ਚ ਉਵੇਂ ਹੀ ਮਹਾਂ ਪੰਜਾਬ 'ਚੋਂ ਨਿਕਲ ਕੇ ਤਾਂ ਅਸੀਂ ਖਾਲਿਸਤਾਨ ਜਿਹੜਾ ਪੰਜਾਬੀ ਸੂਬਾ ਲਿਆ। ਤੇ ਪੰਜਾਬੀ ਸੂਬੇ ਵੇਲੇ ਉਹਨਾਂ ਨੇ ਡਿਸਕ੍ਰਿਮੀਨੇਸ਼ਨ, ਕਿਉਂਕਿ ਪੰਜਾਬੀ ਹਿੰਦੂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਹੋਈ ਸੀ, ਉਹਨਾਂ ਨੇ 1961 ਦੀ ਸੈਂਸਸ ਦਾ ਆਧਾਰ ਬਣਾ ਕੇ ਜਿਹੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ। ਸੋ ਸਾਡੀ ਮੰਗ ਖਾਲਿਸਤਾਨ ਦੀ, ਔਰ ਮੈਂ ਸਮਝਦਾ ਹਾਂ ਵੀ ਕਿਸਾਨ ਮੂਵਮੈਂਟ ਵੇਲੇ ਜਿਹੜੇ ਜਾਟ ਸਾਡੇ ਭਰਾ ਭੈਣਾਂ ਆ ਕੇ ਹਰਿਆਣਾ, ਵੈਸਟਰਨ ਯੂਪੀ ਦੇ ਜੁਆਇਨ ਕੀਤੇ, ਉਹਨਾਂ ਨੂੰ ਵੀ ਇਹ ਭੁਲੇਖਾ ਨਹੀਂ ਹੈ। ਜਿਵੇਂ ਹੁਣ ਸੰਗਰੂਰ ਦੇ ਜਿਹੜੇ ਨੇ ਹਿੰਦੂ ਵੋਟਰ, ਬਰਨਾਲੇ ਦੇ ਨਾਟ ਸੰਗਰੂਰ, ਬਰਨਾਲੇ ਦੇ ਹਿੰਦੂ ਵੋਟਰ ਔਰ ਮਲੇਰਕੋਟਲੇ ਦੇ ਮੁਸਲਮਾਨ ਵੋਟਰ, ਉਹਨਾਂ ਨੇ ਖਾਲਿਸਤਾਨ ਦੇ ਝੰਡਾ ਬਰਦਾਰ ਨੂੰ ਆਪਣਾ ਨੁਮਾਇੰਦਾ ਮੰਨਿਆ। ਸੋ ਅਸੀਂ ਸਮਝਦੇ ਹਾਂ ਵੀ ਜੇ ਹਰਿਆਣਾ ਔਰ ਇਸ ਖਿੱਤੇ ਦੇ ਲੋਕ ਇਸ ਕਦਰ ਪੂਰੀ ਤੌਰ ਦੇ ਉੱਤੇ ਜਿਹੜਾ ਉਹ ਆ ਕੇ ਖਲੋ ਜਾਣਗੇ ਕਿ ਭਾਈ ਅਸੀਂ ਖਾਲਿਸਤਾਨ ਦੇ ਵਿੱਚ ਹੀ ਆਪਣੀ ਕਲਿਆਣ ਸਮਝਦੇ ਹਾਂ, ਇਸ ਦਾ ਇਹ ਮੈਸੇਜ ਅਸੀਂ ਜਿਹੜਾ ਹੈ ਉਸ ਨੂੰ ਜ਼ਰੂਰ ਵੈਲਕਮ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ, ਦੁਬਾਰਾ ਗੱਲਬਾਤ ਇੱਥੋਂ ਹੀ ਕੰਟੀਨਿਊ ਕਰਦੇ ਹਾਂ।